ਸਾਡੇ ਸਭ ਪਿਆਰਿਆਂ ਮਿੱਤਰਾਂ ਤੇ ਇੱਕ ਪਿੰਡ ਪੰਜਾਬ ਦਾ ਚੈਨਲ ਸੁਣਨ ਤੇ ਵੇਖਣ ਵਾਲਿਆਂ ਨੂੰ ਅਸਲਾਮ ਅਲੈਕਮ ਤੇ ਸਤਿ ਸ੍ਰੀ ਅਕਾਲ। ਯਾਰੋ ਤੇ ਵੇਲਿਓ, ਇਸ ਮਹੀਨੇ ਫਰਵਰੀ ਦੀ 9 ਤਾਰੀਖ ਤੇ ਜੁਮੇ ਵਾਲੇ ਦਿਨ ਸਾਡੇ ਬਹੁਤ ਹੀ ਪਿਆਰੇ ਸਿੱਖ ਭਰਾਵਾਂ ਦਾ ਇੱਕ ਗਰੁੱਪ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਉਕਾੜਾ ਤਹਿਸੀਲ ਨਾਲਾ ਖੁਰਦ ਦੇ ਪਿੰਡ 16 ਆਪਣੇ ਬਡਾਰੂਆਂ ਦਾ ਪਿੰਡ ਵੇਖਣ ਲਈ ਤਸ਼ਰੀਫ ਲਿਆਇਆ ਸੀ। ਇਸ ਗਰੁੱਪ ਵਿੱਚ ਸਾਡੇ ਜਿਹੜੇ ਵੀਰ ਆਏ ਸੀ ਉਹਨਾਂ 'ਚ ਨਵਤੇਜ ਰੰਧਾਵਾ, ਅਜੀਤਪਾਲ ਚੀਮਾ, ਨਿਰਮਲ ਪੱਟੀ ਤੇ ਸਾਡੇ ਬਹੁਤ ਹੀ ਪਿਆਰੇ ਵੀਰ ਹਰਦੀਪ ਸਿੰਘ ਗਿੱਲ ਸਾਹਿਬ ਆਏ ਸੀ। ਉਹਨਾਂ ਦੇ ਨਾਲ ਸਰਦਾਰ ਲਵਲੀ ਸਿੰਘ ਆਫ ਨਨਕਾਣਾ ਸਾਹਿਬ ਪੰਜਾਬੀ ਲਹਿਰ ਤੋਂ, ਉਹ ਵੀ ਇਸ ਗਰੁੱਪ ਦੇ ਨਾਲ ਸੀ। ਤੇ ਦੇਸੀ ਇਨਫੋਟੇਨਰ ਦੇ ਜਨਾਬ ਖਿਆਮ ਚੌਹਾਨ ਸਾਹਿਬ, ਮੇਰੇ ਉਸਤਾਦ ਮੁਹਤਰਮ, ਸਭ ਦੇ ਪਿਆਰੇ, ਉਹ ਵੀ ਮੌਜੂਦ ਸੀ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਜਿਹਦੇ ਵਿੱਚ ਮੈਂ, ਨਾਸਰ ਕਸਾਣਾ, ਨਦੀਮ ਕਸਾਣਾ, ਸਾਡੇ ਕੈਮਰਾਮੈਨ ਸ਼ਹਿਜ਼ਾਦ ਪ੍ਰਿੰਸ, ਮੁਦੱਸਰ, ਉਸਮਾਨ, ਅਹਿਸਾਨ ਉਲਕ ਸਾਹਿਬ ਤੇ ਆਸਫ ਪੀਰ, ਸਾਡੇ ਛੋਟੇ ਵੀਰ, ਉਹ ਵੀ ਉਸ ਮੌਕੇ 'ਤੇ ਸਾਡੇ ਨਾਲ ਸੀ। ਅਸੀਂ ਇਹ ਸਰਦਾਰਾਂ ਦੇ ਗਰੁੱਪ ਨੂੰ ਰਨਾਲਾ ਖੁਰਦ ਜਾ ਕੇ ਜੀ ਆਇਆਂ ਨੂੰ ਆਖਿਆ। ਸਾਡੇ ਸਭ ਸਰਦਾਰ ਵੀਰ ਬਹੁਤ ਜ਼ਿਆਦਾ ਖੁਸ਼ ਹੋਏ। ਉਹਨਾਂ ਦੀ ਖੁਸ਼ੀ ਉਹਨਾਂ ਦੇ ਚਮਕਦੇ ਚਿਹਰਿਆਂ ਤੋਂ ਦਿਸ ਰਹੀ ਸੀ। ਫਿਰ ਅਸੀਂ ਇੱਕ ਟੋਲੀ ਦੀ ਸ਼ਕਲ ਵਿੱਚ 16 ਪਹੁੰਚੇ, ਜਿੱਥੇ ਮੀਆਂ ਜ਼ੁਲਫਕਾਰ ਸਾਹਿਬ ਤੇ ਰਾਓ ਜ਼ੁਲਫਕਾਰ ਸਾਹਿਬ ਜਿਹੜੇ ਇਲਾਕੇ ਦੇ ਮੁਅੱਜ਼ਜ਼ੀਨ ਦੇ ਵਿੱਚ ਸ਼ਾਮਲ ਸੀ, ਚੌਧਰੀ ਬੰਦੇ ਸੀ ਉਸ ਇਲਾਕੇ ਦੇ। ਉਹਨਾਂ ਨੇ ਸਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਆਖਿਆ ਤੇ ਸਾਡੇ ਪ੍ਰਾਹੁਣਿਆਂ ਦਾ ਸਵਾਗਤ ਕੀਤਾ। ਇਹ ਹਰਦੀਪ ਸਿੰਘ ਗਿੱਲ ਸਾਹਿਬ ਦਾ ਹਵਾਈ ਪਿੰਡ ਸੀ ਤੇ ਖਾਸ ਤੌਰ 'ਤੇ ਉਹਨਾਂ ਦੀ ਖੁਸ਼ੀ ਤੇ ਚਾਅ ਵੇਖਣ ਵਾਲਾ ਸੀ ਜਦੋਂ ਆਪਣੇ ਪਿੰਡ ਦੀਆਂ ਗਲੀਆਂ ਵਿੱਚ ਫਿਰ ਰਹੇ ਸੀ। ਇਸ ਪਿੰਡ ਵਿੱਚ ਸਾਨੂੰ ਬਹੁਤ ਸਾਰੀਆਂ ਪੁਰਾਣੀਆਂ ਹਵੇਲੀਆਂ, ਹਾਤੇ ਤੇ ਘਰ ਵੇਖਣ ਨੂੰ ਮਿਲੇ। ਤੇ ਮਜ਼ੇ ਦੀ ਗੱਲ, ਉਹਨਾਂ ਘਰਾਂ ਵਿੱਚੋਂ ਇੱਕ ਐਸੀ ਬੈਠਕ ਸੀ ਜਿਹਦੇ ਵਿੱਚੋਂ ਇੱਕ ਐਸਾ ਰਜਿਸਟਰ ਮਿਲਿਆ ਜਿਹਦੇ ਵਿੱਚ ਹਰਦੀਪ ਸਿੰਘ ਗਿੱਲ ਹੁਣਾਂ ਦੇ ਵਡਕਿਆਂ ਦੇ ਤਕਰੀਬਨ ਸਾਰੇ ਜਿਹੜੇ ਲੋਕ ਉੱਥੇ ਪਿੰਡ 'ਚ ਰਹਿੰਦੇ ਹੁੰਦੇ ਸੀ ਉਹਨਾਂ ਦੇ ਨਾਂ ਲਿਖੇ ਹੋਏ ਸੀ ਉਸ ਰਜਿਸਟਰ ਉੱਤੇ, ਤੇ ਬੜੀ ਚੰਗੀ ਤਰ੍ਹਾਂ ਪੜ੍ਹੇ ਜਾ ਰਹੇ ਸੀਗੇ। ਬਹੁਤ ਹੀ ਚਾਵਾਂ ਭਰੀ ਇਸ ਮਹਿਫਲ ਵਿੱਚ, ਜਿੱਥੇ ਕਿ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਵੀ ਮੌਜੂਦ ਸੀ। ਮੀਆਂ ਜ਼ੁਲਫਕਾਰ ਸਾਹਿਬ ਨੇ ਮਹਿਮਾਨਾਂ ਨੂੰ ਇੱਕ ਤਿਆਰਸ਼ੁਦਾ ਫੁੱਲ ਫਰਨਿਸ਼ਡ ਘਰ ਦੀ ਵੀ ਆਫਰ ਕੀਤੀ ਕਿ ਜਦੋਂ ਵੀ ਤੁਸੀਂ ਪਾਕਿਸਤਾਨ ਆਓ ਤਾਂ ਇੱਥੇ ਰਹੋ। ਸਭ ਸਰਦਾਰ ਵੀਰਾਂ ਦਾ ਕਹਿਣਾ ਸੀ ਕਿ ਸਾਨੂੰ ਇੰਜ ਲੱਗਦਾ ਹੈ ਕਿ ਅਸੀਂ ਅੱਜ ਇੱਕ ਲੰਮੇ ਸਮੇਂ ਬਾਅਦ ਆਪਣੇ ਵਿਛੜੇ ਵੀਰਾਂ ਨੂੰ ਮਿਲ ਰਹੇ ਹਾਂ। ਇਹ ਪਿਆਰ ਤੇ ਮੁਹੱਬਤ ਸਾਨੂੰ ਜਿੰਨਾ ਤੁਸੀਂ ਲੋਕਾਂ ਨੇ ਦਿੱਤਾ ਆ, ਇੰਨਾ ਸ਼ਾਇਦ ਸਾਨੂੰ ਪਹਿਲੇ ਕਦੇ ਨਾ ਮਿਲਿਆ ਹੋਵੇ। ਇਹ ਸਾਡੇ ਵੀਰਾਂ ਦਾ ਕਹਿਣ ਸੀ। ਤੇ ਅਸੀਂ ਹੁਣ ਤੁਹਾਨੂੰ ਆਪਣੇ ਨਾਲ ਲੈ ਕੇ ਚੱਲਦੇ ਹਾਂ ਤੇ ਉਹ ਜੋ ਵੀ ਉਹਨਾਂ ਦਾ ਉੱਥੇ ਉਹਨਾਂ ਨੇ ਆਪਣਾ ਪਿੰਡ ਵੇਖਿਆ, ਜਿਸ ਤਰ੍ਹਾਂ ਵੇਖਿਆ, ਜਿਹੜੀ ਚੀਜ਼ਾਂ ਵੇਖੀਆਂ, ਜੋ ਉਹਨਾਂ ਦੇ ਵਿਚਾਰ ਸੀ, ਅਸੀਂ ਅੱਜ ਤੁਹਾਡੇ ਨਾਲ ਸਾਂਝੇ ਕਰਾਂਗੇ। ਤੇ ਆਓ ਸਾਡੇ ਨਾਲ ਚੱਲੋ ਤੇ ਇਸ ਵੀਡੀਓ ਨੂੰ ਪੂਰੀ ਤਰ੍ਹਾਂ ਐਂਡ ਤੱਕ ਦੇਖਿਓ ਤੇ ਤੁਹਾਨੂੰ ਪਤਾ ਲੱਗੇਗਾ ਜੀ ਕਿ ਜਿਹੜੀਆਂ ਲੋਕਾਂ ਨੇ ਗੱਲਾਂ ਇੱਕ ਫੈਲਾਈਆਂ ਹੋਈਆਂ ਆ ਉਹ ਕੀ ਆ ਤੇ ਹਕੀਕਤ ਕੀ ਆ। ਇਹਨਾਂ ਸਾਰੀਆਂ ਚੀਜ਼ਾਂ ਤੋਂ ਅੱਜ ਪਰਦਾ ਚੱਕ ਦਿਆਂਗੇ।
ਅਬੋਜਦਾਦ ਦਾ ਘਰ ਦੇਖ ਕੇ? ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਲਾਮ ਅਲੈਕਮ ਤੇ ਬੜਾ ਵਧੀਆ ਲੱਗਿਆ, ਬਹੁਤ ਹੀ ਵਧੀਆ। ਇਹ ਦੱਸਣ ਅਲਫਾਜ਼ਾਂ 'ਚ ਦੱਸ ਨਹੀਂ ਸਕਦਾ ਇਹ ਖੁਸ਼ੀ। ਸਰਦਾਰ ਜੀ ਕਿੰਨੇ ਅਰਸੇ ਬਾਅਦ ਪਾਕਿਸਤਾਨ ਆਣਾ? ਮੈਂ ਮੇਰੇ ਬਜ਼ੁਰਗ 70 ਸਾਲ ਪਹਿਲਾਂ ਇੱਥੋਂ ਚਲੇ ਗਏ ਸੀ, ਲੇਕਿਨ ਮੈਂ ਫਿਰ ਮੈਨੂੰ ਤਾਂ ਜਿਸ ਤਰ੍ਹਾਂ ਬਜ਼ੁਰਗ ਦੱਸਦੇ ਗਏ, ਅਸੀਂ ਤਾਂ ਉੱਥੋਂ ਦੇ ਬੌਰਨ ਤੇ ਬਰੌਟ ਆਪਾਂ ਉੱਥੇ ਹੀ ਜੰਮੇ ਪਲੇ ਆ, ਤੇ ਉਸ ਤੋਂ ਬਾਅਦ ਫਿਰ ਹੁਣ ਆਉਣਾ ਬਣਿਆ। ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਪਾਕਿਸਤਾਨ ਤੇ ਇੰਡੀਆ ਦੀ ਆਵਾਮ ਵਾਸਤੇ? ਅਸੀਂ ਪਹਿਲਾਂ ਜਦੋਂ ਤੱਕ ਪਾਕਿਸਤਾਨ ਅਸੀਂ ਖੁਦ ਨਹੀਂ ਪਹੁੰਚੇ ਸੀ, ਸਾਡੇ ਦਿਮਾਗ ਵਿੱਚ ਕੋਈ ਤਸਵੀਰ ਹੋਰ ਸੀ। ਜਦੋਂ ਅਸੀਂ ਬਾਰਡਰ ਕ੍ਰਾਸ ਕਰਕੇ ਅੰਦਰ ਆਏ ਆ ਤਾਂ ਟੋਟਲੀ ਤਸਵੀਰ ਹੋਰ ਆ। ਬਾਕੀ ਸਾਡੇ ਪਿੰਡ ਵਾਲਿਆਂ ਦਾ ਪਿਆਰ ਤੁਹਾਨੂੰ ਕਿਹੋ ਜਿਹਾ ਲੱਗਿਆ? ਪਿਆਰ ਮੈਂ ਦੱਸ ਹੀ ਨਹੀਂ ਸਕਦਾ। ਆ ਦੇਖੋ ਕਿੰਨੇ ਲੋਕ, ਸਾਡੇ ਕੋਲ 1 ਮਿੰਟ ਦਾ ਟਾਈਮ ਨਹੀਂ ਹੁੰਦਾ ਕਿਸੇ ਲਈ ਗੱਲ ਕਰਨ ਦਾ। ਦੱਸੋ ਕਿੰਨੇ ਲੋਕ, ਮੈਨੂੰ ਤਾਂ ਗਿਣੇ ਨਹੀਂ ਹੁੰਦੇ ਹੈਗੇ, ਕੋਈ ਇਹ ਬਿਆਨ ਨਹੀਂ ਕਰ ਸਕਦਾ। ਸਰਦਾਰ ਜੀ ਤੁਸੀਂ ਇੱਥੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਵਾਸਤੇ ਆਏ ਪਾਕਿਸਤਾਨ ਜੀ ਦੇ ਵਿੱਚ ਜੀ, ਤੇ ਕੋਈ ਘਰ ਦੀ ਨਿਸ਼ਾਨਦੇਹੀ ਹੋਈ ਜਿਹੜੇ ਤੁਹਾਡੇ ਬਾਵਜੂਦ? ਘਰ ਦੀ ਨਿਸ਼ਾਨਦੇਹੀ ਸਹੀ ਢੰਗ ਨਾਲ ਮੇਰੀ ਤਸੱਲੀ ਨਹੀਂ ਹੋਈ, ਪਰ ਮੈਂ ਕੋਸ਼ਿਸ਼ ਕਰ ਰਿਹਾ ਕੋਈ ਪਿੰਡ ਦਾ ਪੁਰਾਣਾ ਬਜ਼ੁਰਗ ਮੈਨੂੰ ਮਿਲ ਜੇ। ਤੁਹਾਡੇ ਨਾਲ ਕੁਝ ਹੋਰ ਸਾਥੀ ਵੀ ਮੌਜੂਦ ਨੇ, ਇਹ ਤੁਹਾਡੇ ਦੋਸਤ ਨੇ, ਫਰੈਂਡ ਨੇ, ਇਹਨਾਂ ਦੇ ਵੀ ਬਾਵਜੂਦ ਇੱਥੋਂ ਪਾਕਿਸਤਾਨ 'ਚ ਗਿਆ ਸੀ ਜਾਂ ਇਹ ਮਤਲਬ ਕੋਈ ਡਿਫਰੈਂਟ ਸੀ, ਮਤਲਬ ਕੰਟਰੀ ਇਹਨਾਂ ਦਾ? ਨਹੀਂ, ਮੇਰੇ ਜਿਹੜੇ ਦੋਸਤ ਆ ਇਹ ਵੀ ਤੇ ਇੱਥੋਂ ਦੇ ਹੀ ਸੀ, ਇਹਨਾਂ ਦੇ ਅਲੱਗ-ਅਲੱਗ ਪਿੰਡ ਸੀ। ਇਹ ਮੇਰੇ ਨਾਲ ਨੇ ਨਿਰਮਲ ਭੱਟੀ ਜੀ, ਇਹਨਾਂ ਦਾ ਪਿੰਡ ਸੀ ਸ਼ਾਹਕੋਟ। ਅਸੀਂ ਅੱਜ ਸਵੇਰੇ ਉੱਥੇ ਹੋ ਕੇ ਆਏ ਆ। ਤੇ ਮੇਰੇ ਨਾਲ ਨੇ ਸਾਡੇ ਜੀਤਪਾਲ ਸਿੰਘ ਚੀਮਾ ਜੀ, ਇਹਨਾਂ ਦਾ ਸਿਆਲਕੋਟ ਦੇ ਕੋਲੇ ਆ ਪਿੰਡ, ਤੇ ਅਸੀਂ ਸਾਰੇ ਇੱਥੋਂ ਦੇ ਹੀ ਆ, ਤੁਹਾਡੇ ਹੀ ਆ। ਸਰਦਾਰ ਜੀ ਪਹਿਲੇ ਤੁਸੀਂ ਆਪਣਾ ਨਾਂ ਤੇ ਆਪਣੇ ਵਾਲਦ ਦਾ ਨਾਂ, ਦਾਦਾ ਜੀ ਦਾ ਨਾਂ, ਤੇ ਇਸ ਪਿੰਡ ਦੇ ਵਿੱਚ ਕੀ ਮਤਲਬ ਲੰਬੜਦਾਰ ਸੀ ਤੁਸੀਂ, ਉਹਦੀ ਡਿਟੇਲ ਦਿਓ। ਹਾਂਜੀ, ਮੇਰਾ ਨਾਮ ਹਰਦੀਪ ਸਿੰਘ ਗਿੱਲ। ਅੱਛਾ ਜੀ। ਮੇਰੇ ਫਾਦਰ ਸਾਹਿਬ ਦਾ ਨਾਮ ਸਰਦਾਰ ਹਰਭਜਨ ਸਿੰਘ ਗਿੱਲ। ਮੇਰੇ ਗ੍ਰੈਂਡਫਾਦਰ ਦਾਦਾ ਜੀ ਦਾ ਨਾਮ ਸਰਦਾਰ ਭਗਵੰਤ ਸਿੰਘ ਗਿੱਲ ਲੰਬੜਦਾਰ। ਹੁਣ ਫਿਰ ਉਹਨਾਂ ਦੇ ਫਾਦਰ ਦਾ ਨਾਮ ਸਰਦਾਰ ਕਾਬਲ ਸਿੰਘ ਗਿੱਲ ਲੰਬੜਦਾਰ, ਕੈਪਟਨ ਕਾਬਲ ਸਿੰਘ। ਇੱਥੋਂ ਤੁਸੀਂ ਹੁਣ ਮਾਈਗ੍ਰੇਟ ਕਰਕੇ ਇੰਡੀਆ ਦੇ ਵਿੱਚ ਕਿਹੜੀ ਜਗ੍ਹਾ ਬੈਠੇ ਹੋ? ਅਸੀਂ ਡਿਸਟ੍ਰਿਕਟ ਲੁਧਿਆਣਾ, ਪਿੰਡ ਬਾੜੇਵਾਲ ਦੇ ਵਿੱਚ ਆ। ਜਗਰਾਉਂ ਰੋਡ ਦੇ ਉੱਤੇ ਪਿੰਡ ਆ ਇਹ। ਹੁਣ ਲੁਧਿਆਣੇ ਸ਼ਹਿਰ ਦੇ ਵਿੱਚ ਆ ਚੁੱਕਿਆ, ਉੱਥੋਂ ਤੋਂ ਅਸੀਂ ਬਿਲੋਂਗ ਕਰਦੇ ਹਾਂ। ਸਰਦਾਰ ਜੀ ਤੁਸੀਂ ਆਪਣਾ ਨਾਮ ਦੱਸੋ ਤੇ ਆਪਣਾ ਇਲਾਕਾ ਦੱਸੋ, ਤੇ ਇੱਥੋਂ ਕਿਹੜੀ ਜਗ੍ਹਾ ਤੇ ਗਏ ਹੋ ਦੱਸੋ ਜੀ। ਮੇਰਾ ਨਾਮ ਅਜੀਤਪਾਲ ਸਿੰਘ ਚੀਮਾ। ਅੱਛਾ ਜੀ। ਤੇ ਮੈਂ ਚੰਡੀਗੜ੍ਹ ਤੇ ਸੈਟਲ ਹਾਂ, ਪਰ ਮੇਰੇ ਫਾਦਰ ਸਾਹਿਬ ਉਹ ਇੱਥੇ ਦੇ ਬੌਰਨ ਸੀ। ਉਹਨਾਂ ਦਾ ਜ਼ਿਲ੍ਹਾ ਸਿਆਲਕੋਟ, ਤਹਿਸੀਲ ਡਸਕਾ, ਵਿਲੇਜ ਗੋਇੰਦਕੇ। ਅੱਛਾ ਜੀ। ਤੇ ਮੇਰੇ ਦਾਦਾ ਜੀ ਦਾ ਨਾਮ ਚੌਧਰੀ ਤੇਜਾਮਲ, ਤੇ ਉਹ ਸਾਰੇ ਇੱਥੋਂ ਹੀ ਇੱਜ਼ਤ ਕਰਕੇ ਗਏ ਸੀ। ਤੇ ਮੈਂ ਜੰਮਪਲ ਚੰਡੀਗੜ੍ਹ ਦਾ ਹਾਂ। ਤੇ ਮੈਂ ਸਾਰੇ ਅਸੀਂ ਆਪਣੇ ਪੁਰਾਣੇ ਬਜ਼ੁਰਗਾਂ ਦੀ ਧਰਤੀ ਨੂੰ ਸਲਾਮ ਕਰਨ ਤੇ ਵੇਖਣ ਲਈ ਚਾਹਤ ਰੱਖਦੇ ਹੋਏ ਇੱਥੇ ਆਏ ਆ। ਤੁਸੀਂ ਦੱਸੋ ਤੁਹਾਨੂੰ ਇੱਥੇ ਆ ਕੇ ਕਿਹੋ ਜਿਹਾ ਲੱਗਾ? ਬਹੁਤ ਵਧੀਆ ਜੀ, ਬਹੁਤ ਵਧੀਆ ਪਿਆਰ ਮਿਲਿਆ। ਜੋ ਕੁਝ ਸਾਡੇ ਦਿਲ ਸਾਹਮਣੇ ਇੱਕ ਇਮੇਜ ਕ੍ਰੀਏਟਡ ਸੀ, ਉਹ ਇਮੇਜ ਟੁੱਟ ਚੁੱਕੀ ਹੈ। ਅਸੀਂ ਇੱਥੇ ਆ ਕੇ ਪਿਆਰ ਤੇ ਮੁਹੱਬਤ ਦੇ ਵਿੱਚ ਇੰਨਾ ਕੁ ਸਾਨੂੰ ਮਿਲਿਆ ਹੈ ਕਿ ਅਸੀਂ ਉਸ ਨੂੰ ਬਿਆਨ ਸ਼ਬਦਾਂ 'ਚ ਨਹੀਂ ਬਿਆਨ ਕਰ ਸਕਦੇ। ਹਰ ਇਨਸਾਨ ਆ ਕੇ ਦੇਖਿਆ ਕਿ ਬਿਲਕੁਲ ਆਪਣੇ ਵਾਂਗੂ ਹੀ, ਜਿਵੇਂ ਅਸੀਂ ਆਪ ਦੇ ਘਰ ਹੀ ਬੈਠੇ ਹਾਂ ਤੇ ਆਪ ਦੇ ਘਰ 'ਚ ਹੀ ਆ ਕੇ ਵਿਚਰ ਰਹੇ ਹਾਂ ਤੇ ਆਪਣੇ ਹੀ ਭਰਾਵਾਂ ਵਿੱਚ ਘੁੰਮ ਰਹੇ ਹਾਂ। ਤੁਹਾਡਾ ਕਹਿਣ ਦਾ ਮਤਲਬ ਹੈ ਬੇਪਨਾਹ ਮੁਹੱਬਤ ਮਿਲੀ ਆ, ਔਰ ਲੋਕਾਂ ਨੇ ਜਿਹੜੇ ਸਾਡੇ ਲੋਕਾਂ ਦੇ ਖੌਫ ਸੀ ਦਿਲ ਦੇ ਵਿੱਚ, ਉਹ ਖਤਮ ਹੋ ਗਏ। ਬਿਲਕੁਲ ਜੀ, ਬਿਲਕੁਲ। ਆਪਣਾ ਕੀ ਨਾਮ ਆ ਜੀ, ਜ਼ਰਾ ਦੱਸਿਓ ਨਾਮ। ਪਹਿਲਾਂ ਹੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅਸਲਾਮ ਵਾਲੇਕੁਮ। ਤੇ ਮੇਰਾ ਨਾਮ ਨਿਰਜ ਸਿੰਘ ਭੱਟੀ ਆ ਜੀ। ਮੇਰੇ ਫਾਦਰ ਸਾਹਿਬ ਦਾ ਨਾਮ ਬਲਬੀਰ ਸਿੰਘ ਭੱਟੀ ਆ। ਅੱਛਾ ਜੀ। ਤੇ ਸਾਨੂੰ ਪ੍ਰੋਪਰ ਤਾਂ ਜਿੱਦਾਂ ਇਹ ਕਹਿੰਦੇ ਨਹੀਂ ਮਿਲਿਆ, ਪਰ ਉਹਨੇ ਦੱਸਿਆ ਵੀ ਆਹ ਹੀ ਪੁਰਾਣਾ ਘਰ ਆ। ਸਾਰ ਵੀ ਥੋੜੇ ਥੋੜੇ ਆ ਨਾ ਹੁਣ ਖਤਮ। ਹਾਂਜੀ ਹਾਂਜੀ। ਤੋਂ ਫਿਰ ਵੀ ਅਸੀਂ ਉੱਥੇ ਜਾ ਕੇ ਆਏ ਆ, ਬਹੁਤ ਵਧੀਆ ਲੱਗਾ। ਮੇਰੀ ਮਾਂ 105 ਸਾਲ ਦੀ ਆ ਜੀ। ਅੱਛਾ ਜੀ। ਤੇ ਮੈਨੂੰ ਜਾ ਕੇ ਦੱਸਾਂਗਾ ਵੀ ਤੇਰੇ ਅਸੀਂ ਮਾਪਿਆਂ ਨੂੰ ਮਿਲ ਕੇ ਆਏ ਆ। ਮਾਸ਼ਾਅੱਲਾ ਜੀ। ਤੇ ਬਹੁਤ ਖੁਸ਼ੀ ਹੋਈ ਆ। ਵੀ ਇੱਕ ਚੀਜ਼ ਮੈਂ ਤੁਹਾਨੂੰ ਦੱਸਾਂ, ਉਹਨਾਂ ਸਾਨੂੰ ਪਿਆਰ ਸਾਡੇ ਘਰਦਿਆਂ ਨੇ ਕੀਤਾ ਜਿੰਨਾ ਤੁਸੀਂ ਲੋਕਾਂ ਨੇ ਸਾਨੂੰ ਦਿੱਤਾ। ਬਾਰਡਰ ਪਾਰ ਕਰਦੇ ਆ, ਸਾਨੂੰ ਪਹਿਲਾ ਬੰਦਾ ਜਿਹੜਾ ਮਿਲਿਆ ਨਾ, ਉਹ ਸੀ ਪੰਜਾਬ ਪੁਲਿਸ ਆ ASI। ਅੱਛਾ ਜੀ। ਉਹ ਕਹਿੰਦਾ ਸਰਦਾਰੋ ਅੰਗਰੇਜ਼ੀ ਨਾ ਬੋਲੋ, ਪੰਜਾਬੀ ਬੋਲੋ। ਬੜਾ ਮਾਣ, ਜਿੱਦਾਂ ਮਨ ਨੂੰ ਖੁਸ਼ੀ ਹੋਈ ਵੀ ਸਾਡੇ ਅਸਲੀ ਭਰਾ ਇੱਧਰ ਰਹਿ ਗਏ, ਉਧਰ ਤਾਂ ਸਾਡੇ ਉਦਾਂ ਚੱਕ ਲੋ ਕੰਮ ਹੈ। ਵੀ ਸਾਨੂੰ ਬਹੁਤ ਹੀ ਖੁਸ਼ੀ ਹੋਈ, ਬਹੁਤ ਹੀ ਵਧੀਆ। ਜਿੱਥੇ ਵੀ ਜਾਈਏ ਦਿਲ ਕਰਦਾ ਵੀ ਹਰ ਸਾਲ ਆਇਆ। ਅਸੀਂ ਤਾਂ ਰਹਿਣ ਨੂੰ ਇੱਥੇ ਫਿਰ ਤੁਹਾਨੂੰ ਰਹਿਣ ਨਹੀਂ ਦਿੰਦੇ। ਹਰ ਸਾਲ ਆਈਦਾ ਇੱਥੇ, ਸਾਨੂੰ ਕੋਈ ਜਗ੍ਹਾ ਤੇ ਰਹਿ ਲਈਏ ਇੱਥੇ। ਇੱਕ ਮਕਾਨ ਸਾਡੇ ਵੱਲੋਂ ਤੁਹਾਡੇ ਵਾਸਤੇ ਸਪੈਸ਼ਲ ਫਰਨਿਸ਼ ਅਸੀਂ ਤਾਂ ਰਹਿਣ ਨੂੰ ਪਿਆਰ ਆ। ਅਸੀਂ ਤਾਂ ਕਹਿੰਦੇ ਸਾਨੂੰ ਕੋਈ ਜਗ੍ਹਾ ਤੇ ਆਪਣਾ ਕੋਠੇ ਪਾ ਲਈ ਇੱਥੇ ਚਾਰੇ ਭਰਾ ਹੈ। ਤੇ ਬੜੀ ਖੁਸ਼ੀ ਹੋਈ, ਬਹੁਤ ਹੀ ਜ਼ਿਆਦਾ ਆਨੰਦ ਆਇਆ।
ਠੀਕ ਹੈ ਜੀ। ਅਸੀਂ ਜਦੋਂ ਲਾਹੌਰ ਘੁੰਮੇ ਰਾਤ ਨੂੰ ਅੱਧੀ ਰਾਤ ਤਾਈਂ ਹਜ਼ਾਰਾਂ ਮੁੰਡੇ ਕੁੜੀਆਂ ਜਦੋਂ ਘੁੰਮਦੇ ਸੀ ਵਿੱਚ ਸਾਡੀਆਂ ਹਜ਼ਾਰਾਂ ਲੋਕਾਂ ਨੇ ਫੋਟੋਆਂ ਲਈਆਂ ਸੈਲਫੀਆਂ ਕਹਿੰਦੇ ਸਰਦਾਰ ਜੀ ਇੱਧਰ ਆਓ ਇੱਧਰ ਬੜਾ ਮਾਣ ਮੁਹੱਬਤ ਤਾਂ ਬਹੁਤ ਕਰਦੇ। ਬਹੁਤ ਮੁਹੱਬਤ ਜੀ ਸਾਨੂੰ ਜਿੱਦਾਂ ਇਹਦਾ ਕੋਈ ਰਿਕਾਰਡ ਤੋੜਤਾ ਜੀ ਕੱਲ। ਅੱਛਾ ਜੀ। ਤਾਂ ਕੋਈ ਉਹ 'ਚ ਸ਼ੱਕ ਨਹੀਂ ਅਸੀਂ ਬਹੁਤ ਖੁਸ਼ ਹਾਂ ਸਾਨੂੰ ਨਨਕਾਣਾ ਸਾਹਿਬ ਜਿੱਥੇ ਵੀ ਅਸੀਂ ਗਏ ਆ ਬਹੁਤ ਪਿਆਰ ਮੁਹੱਬਤ ਮਿਲੀ ਕੋਈ ਸ਼ੱਕ ਸਾਡੇ ਜੀ ਲਵਲੀ ਵੀਰ ਜੀ ਵੀ ਨਾਲ ਇਹਨਾਂ ਦੇ ਆਏ ਆ ਜੂ ਮਤਲਬ ਇਹ ਇੱਥੇ ਪਾਕਿਸਤਾਨ ਚ ਆਏ ਨਾਲ ਹੀ ਰਹੇ ਇਹਨਾਂ ਕੋਲ ਪੁੱਛਦੇ ਆ ਵੀ ਕੀ ਜੀ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅਸਲਾਮ ਵਾਲੇਕੁਮ। ਜੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ, ਤੁਸੀਂ ਤੇ ਬਿਹਤਰ ਜਾਣ ਸਕਦੇ ਹੋ ਇੱਕ ਪਿੰਡ ਪੰਜਾਬ ਦੇ ਖਿਆਮ ਚੌਹਾਨ ਸਾਹਿਬ ਕਿ ਇੱਥੇ ਹਰ ਪਿੰਡ ਦੀ ਇੱਕ ਡਿਫਰੈਂਟ ਦਾਸਤਾਨ ਤੇ ਹਰ ਪਿੰਡ ਜਦੋਂ ਕੋਈ ਸਰਦਾਰ ਦਾਖਲ ਹੁੰਦਾ ਹੈ ਤੇ ਉਹਦੇ ਨਾਲ ਪਿਆਰ ਮੁਹੱਬਤ ਦਾ ਇੱਕ ਅਲੱਗਾ ਹੀ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਮੈਂ ਇਹਨਾਂ ਨੂੰ ਰਸਤੇ 'ਚ ਇਹੀ ਗੱਲ ਦੱਸ ਰਿਹਾ ਸੀ ਕਿ ਸਾਡੇ ਇਸ ਪੰਜਾਬ ਦੇ ਵਿੱਚ ਹਰ ਗੱਲ ਸਰਦਾਰਾਂ ਨਾਲ ਇਹੋ ਜਿਹੀ ਜੁੜੀ ਹੋਈ ਹੈ ਜਿਸ ਤਰ੍ਹਾਂ ਅਗਰ ਕੋਈ ਵੀ ਇੱਥੇ ਵਿਆਹ ਹੁੰਦਾ ਹੈ ਤੇ ਉੱਥੇ ਅਗਰ ਕੋਈ ਸਰਦਾਰ ਆ ਕੇ ਭੰਗੜਾ ਪਾ ਜਾਂਦਾ ਹੈ ਤੇ ਉਹ ਵਿਆਹ ਸਭ ਤੋਂ ਤਗੜਾ ਵਿਆਹ ਗਿਣਿਆ ਜਾਂਦਾ ਹੈ। ਠੀਕ ਹੈ, ਹਾਂ ਉਹ ਤਗੜਾ ਵਿਆਹ ਗਿਣਿਆ ਜਾਂਦਾ ਹੈ। ਸੋ ਮਤਲਬ ਇਸ ਤਰ੍ਹਾਂ ਹਰ ਚੀਜ਼ ਦੇ ਵਿੱਚ ਸਰਦਾਰਾਂ ਦਾ ਇੱਕ ਅਲੱਗਾ ਉਹਨਾਂ ਨਾਲ ਪਿਆਰ ਮੁਹੱਬਤ, ਉਹਨਾਂ ਨਾਲ ਟਰੀਟ। ਜੇ ਪੁਲਿਸ ਵਾਲਾ ਹੈ ਤੇ ਉਹ ਵੀ ਤੁਹਾਡੇ ਨਾਲ ਸੈਲਫੀ ਖਿਚਾਉਣ ਨੂੰ ਫਿਰਦਾ ਹੈ, ਜੇ ਆਮ ਕੋਈ ਬੰਦਾ ਹੈ ਉਹ ਵੀ, ਜੇ ਕੋਈ MP MNA ਹੈ ਤੇ ਉਹ ਵੀ ਤੁਹਾਡੇ ਨਾਲ ਜੀ। ਸਾਡੇ ਇੱਥੇ MP MNA ਮੇਰੇ ਖਿਆਲ ਇੰਨੀ ਨਹੀਂ ਪ੍ਰੋਟੋਕਾਲ ਮਿਲਦਾ ਜਿੰਨਾ ਇਹਨਾਂ ਨੂੰ ਮਿਲਦਾ ਆ। ਬਿਲਕੁਲ ਜੀ, ਬਿਲਕੁਲ। ਲੋਕ ਖੜੇ ਹੋ ਕੇ ਸਲਾਮ ਦੁਆ ਕਰਦੇ ਆ। ਤੁਸੀਂ ਪ੍ਰੋਟੋਕਾਲ ਦੀ ਗੱਲ ਕੀਤੀ ਆ, ਹਾਂਜੀ ਤੁਹਾਨੂੰ ਇੱਕ ਦਸੀਏ ਪ੍ਰੋਟੋਕਾਲ ਅੱਜ ਸਾਨੂੰ ਸਪੈਸ਼ਲੀ ਸਕਾਟ ਗੱਡੀ ਮਿਲੀ ਪੁਲਿਸ ਦੀ ਠੀਕ ਹੈ ਜੀ। ਤੇ ਕਿ ਇਹ ਤੁਹਾਡੇ ਨਾਲ ਰਹਿਣਗੇ 5-6 ਬੰਦੇ ਤੇ ਨਾਲ ਗੱਡੀ। ਅਸੀਂ ਉਹਨਾਂ ਨੂੰ ਹੱਥ ਜੋੜ ਕੇ ਛੱਡ ਕੇ ਆਏ ਆ ਪਿੱਛੇ। ਅਸੀਂ ਇੱਕ ਆਮ ਲੋਕ ਬਣ ਕੇ ਜਾਣਾ, ਉਹਨਾਂ ਨੂੰ ਮਿਲਣਾ ਗਿਲਣਾ। ਤੁਹਾਡੀਆਂ ਉਹ ਦੇਖਣੀਆਂ ਕਿ 47 ਵਿਚਾਰਿਆਂ ਨੇ ਸਾਡੇ ਨੇੜੇ ਨਹੀਂ ਕਿਸੇ ਨੇ ਆਉਣਾ ਤੇ ਵੀ ਅਸੀਂ ਤਾਂ ਆਮ ਬੰਦੇ ਆ, ਅਸੀਂ ਆਮ ਬੰਦਿਆਂ ਨੂੰ ਮਿਲ ਜਾਣਾ ਆਪਦੇ ਪਿੰਡ ਦਿਆਂ ਨੂੰ। ਕੋਈ ਐਸੀ ਗੱਲ ਨਹੀਂ ਹੈ। ਕਿਸੇ ਨੂੰ ਮਿਲ ਨਹੀਂ ਦਿੰਦੇ ਸੀ, ਕਹਿੰਦੇ ਥੋੜਾ ਟਾਈਮ ਹੈ ਚਲੋ ਉਹਨਾਂ ਦੇ ਪਾਬੰਦ ਹੋ ਕੇ ਹਾਂ ਤੇ ਅਸੀਂ ਕਿਹਾ ਵੀ ਅਸੀਂ ਤਾਂ ਮੈਂ ਤਰਲਾ ਕੀਤਾ ਫਿਰ ਅਸੀਂ ਕਿਹਾ ਵਿਚਾਰੇ ਹੋ ਰੰਧਾਵਾ ਸਾਹਿਬ ਤੁਸੀਂ ਵੀ ਆਪਣਾ ਪਹਿਲੇ ਨਾਂ ਦੱਸੋ, ਫਿਰ ਆਪਣੇ ਵਾਲਦ ਸਾਹਿਬ ਦਾ ਨਾਂ ਦੱਸੋ, ਫਿਰ ਬਾਕੀ ਆਪਣੇ ਪਿੰਡ ਦਾ ਦੱਸੋ। ਜੋਰ ਜੀ ਨਵਤੇਜ ਰੰਧਾਵਾ ਜੀ ਮੇਰਾ ਨਾਮ ਹੈ ਤੇ ਫਾਦਰ ਸਾਹਿਬ ਦਾ ਅਜੀਤ ਸਿੰਘ ਰੰਧਾਵਾ ਨਾਰੋਵਾਲ ਤੋਂ ਸਾਡੇ ਓਰੀਜਨਲੀ ਜਿਹੜੇ ਬਜ਼ੁਰਗ ਨੇ ਜੀ ਇੱਥੋਂ ਉੱਠ ਕੇ ਗਏ ਆ ਗੁਰਦਾਸਪੁਰ ਫਿਰ ਜਲੰਧਰ। ਤੇ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਜੀ, ਹੁਣ ਜਲੰਧਰ ਵਿੱਚ ਸਾਡਾ ਪਿੰਡ ਹੈ ਰੰਧਾਵਾ ਮਸਾਂ ਦਾ। ਗੱਲ ਪਿਆਰ ਦੀ ਵੀ ਹੋਈ। ਆਪਾਂ ਜੇ ਧਰਮ ਨੂੰ ਇੱਕ ਪਾਸੇ ਰੱਖ ਦਈਏ, ਇੱਕ ਗੱਲ ਬੜੀ ਸਾਰੇ ਪਾਸੇ ਅਸੀਂ ਮਹਿਸੂਸ ਕੀਤੀ ਆ ਕਿ ਪੰਜਾਬ ਜਿਹੜਾ ਖਾਸ ਕਰਕੇ ਤੁਸੀਂ ਵਿਚਰਦੇ ਹੋ ਬਿਲਕੁਲ ਉਦਾਂ ਹੀ ਤੁਸੀਂ ਆ ਪਿੰਡ ਦਾ ਨਾਂ ਜਿੱਦਾਂ ਸ਼ਾਹਮੁਖੀ ਤੇ ਗੁਰਮੁਖੀ ਦੇ ਵਿੱਚ ਰੱਖਦੇ ਹੋ ਤੇ ਇਦਾਂ ਲੱਗੇਗਾ ਕਿ ਇਹੀ ਪਿੰਡ ਉਧਰਲੇ ਪਾਸੇ ਆ ਤਾਂ ਆਹੀ ਪਿੰਡ ਇੱਧਰਲੇ ਪਾਸੇ ਆ। ਹਾਂਜੀ, ਹਰਿਆਵਲੀ ਇੱਧਰਲੇ ਪਾਸੇ ਤੁਹਾਡੇ ਬਹੁਤ ਵੱਧ ਆ, ਬਹੁਤ ਚੰਗਾ ਲੱਗਿਆ। ਪਿਆਰ ਮੁਹੱਬਤ ਦੇ ਪੱਖੋਂ ਦੋ ਗੱਲਾਂ ਜੀ ਕਿ ਜੇ ਤੁਸੀਂ ਵੀ ਸਾਡੇ ਉਧਰ ਆਉਨੇ ਆ ਤੇ ਇੰਨਾ ਹੀ ਪਿਆਰ ਤੁਹਾਨੂੰ ਮਿਲਣਾ ਆ। ਹਾਂਜੀ ਹਾਂਜੀ ਮਿਲਦਾ ਤੇ ਅਸੀਂ ਚਾਹਾਂਗੇ ਕਿ ਤੁਸੀਂ ਵੀ ਉਧਰ ਆਓ ਤੇ ਜਿਹੜਾ ਵੀ ਕੋਈ ਆਉਣਾ ਚਾਹੁੰਦਾ ਹੈ ਜਰੂਰ ਉੱਥੇ ਵੀ ਤੁਹਾਡੀ ਆਓ ਭਗਤ ਤੇ ਆਪਣਾ ਪਿਛੋਕੜ ਦੇ ਪੱਖੋਂ ਪਿੰਡ ਜੇ ਲੱਭਣਾ ਚਾਹੁੰਦੇ ਆ। ਅਸੀਂ ਚਾਹਾਂਗੇ ਕਿ ਇਹ ਜਿਹੜਾ ਅਰਦਾਨ ਪ੍ਰਧਾਨ ਆ ਸਾਰਿਆਂ ਨਾਲ ਚੱਲਦਾ ਰਹੇ। ਬਹੁਤ ਬਹੁਤ ਸ਼ੁਕਰੀਆ ਜੀ ਪਿੰਡ ਵਾਲਿਆਂ ਨੇ ਸਾਡਾ ਮਾਣ ਰੱਖਿਆ, ਸਾਨੂੰ ਇੱਥੇ ਮੌਕਾ ਦਿੱਤਾ ਸਾਡਾ ਪਿਛੋਕੜ ਜਿਹੜਾ ਉਹਦੇ ਨਾਲ ਜੁੜਨ ਦਾ। ਤੇ ਜੀ ਤਾਂ ਬੜਾ ਕਰਦਾ ਕਿ ਇੱਥੇ ਸਾਰਾ ਦਿਨ ਹੀ ਗੁਜ਼ਾਰੀਏ, ਲੇਕਿਨ ਸਮਾਂ ਮੈਨੂੰ ਪਤਾ ਸਮੇਂ ਦੀ ਨਜ਼ਾਕਤ ਅਸੀਂ ਜਲਦੀ ਫਰਕ ਹੋ ਜਾਣਾ। ਪਰ ਇੱਕ ਗੱਲ ਜ਼ਰੂਰ ਹੈ, ਬਜ਼ੁਰਗ ਆਪਣੇ ਘਟ ਗਏ ਆ, ਉਹਨਾਂ ਨੂੰ ਜ਼ਰੂਰ ਮਾਣ ਲਿਓ ਕਿਉਂਕਿ ਅਸਲ ਪੰਜਾਬ ਦਾ ਓਰੀਜਨਲ ਇਕੱਠਾ ਸੀ ਉਹਨਾਂ ਦੇ ਕੋਲ ਹੀ ਆ। ਗੱਲਾਂ ਉਹਨਾਂ ਤੋਂ ਹੀ ਪਤਾ ਲੱਗਣੀਆਂ ਜਿਹਦੇ ਨਾਲ ਸਾਡਾ ਜਿਹੜਾ ਪਿਆਰ ਮੁਹੱਬਤ ਹੁਣ ਘਟ ਗਿਆ, ਵਧਣਾ ਜਿਹੜਾ ਦੁਬਾਰਾ ਚਾਹੀਦਾ ਉਹਨਾਂ ਨੇ ਹੀ ਤੁਹਾਨੂੰ ਦੱਸਣਾ ਕਿ ਕਿੱਦਾਂ ਵਧਾਉਣਾ। ਨਹੀਂ, ਨੌਜਵਾਨ ਨਸਲ ਦਾ ਵੀ ਬੜਾ ਜੇ ਹੁਣ ਕਿਰਦਾਰ ਹੋਣਾ ਕਿਉਂਕਿ ਆਉਣ ਵਾਲੇ ਵਕਤ ਦੇ ਵਿੱਚ ਇਹਨਾਂ ਨੂੰ ਪੋਜ਼ਿਟਿਵ ਚੀਜ਼ਾਂ ਦੱਸੀਆਂ ਗਈਆਂ ਤੇ ਜ਼ਾਹਰੀ ਬਾਤ ਹੈ ਇਹਨਾਂ ਵਿੱਚ ਵੀ ਪਿਆਰ ਮੁਹੱਬਤ ਵਧਣਾ। ਅਗਰ ਉਹੀ ਪੁਰਾਣੀਆਂ ਗੱਲਾਂ ਤੇ ਇਹ ਹੁਣ ਕਲੀਅਰ ਹੋ ਰਹੀਆਂ ਗੱਲਾਂ ਬਾਤਾਂ ਸਾਡੀਆਂ ਵੀਡੀਓ ਦੀ ਸ਼ਕਲ ਦੇ ਵਿੱਚ ਜੀ। ਰਾਓ ਜ਼ੁਲਫਕਾਰ ਸਾਹਿਬ ਜੀ ਇਸੇ ਪਿੰਡ ਦੇ ਰਹਿਣ ਵਾਲੇ ਆ, ਇਹਨਾਂ ਨੇ ਆਪਣੇ ਸਾਡੇ ਹੋਸਟ ਹੈ ਜੀ ਮਹਿਮਾਨਾਂ ਦੇ। ਕੀ ਕਹਿਣਾ ਚਾਹੋਗੇ ਜੀ ਤੁਸੀਂ? जनाब मेहमान रीत सिंह साहब आए ने पूरे पिंड ईद जैसा समा है। अच्छा जी। लोग बहुत खुश ने और सारा पिंड इन्हां दे पिछे पिछे है। ਅਸੀਂ ਇਹਨਾਂ ਨੂੰ ਬਾਰ-ਬਾਰ ਰਿਕੁਐਸਟ ਕਰਾਂਗੇ ਜਦੋਂ ਵੀ ਤੁਹਾਨੂੰ ਟਾਈਮ ਮਿਲੇ ਆਪਣੇ ਪਿੰਡ 'ਚ ਜ਼ਰੂਰ ਆਓ ਤੇ ਸਾਡੇ ਵੱਲੋਂ ਆਪਣੀ ਗਵਰਨਮੈਂਟ ਨੂੰ ਵੀ ਰਿਕੁਐਸਟ ਕਰਨ ਕਿ ਜਿੰਨਾ ਇਹਨਾਂ ਦਾ ਦਿਲ ਇੱਥੇ ਆਉਣ ਨੂੰ ਕਰਦਾ, ਸਾਡੇ ਬਜ਼ੁਰਗਾਂ ਦਾ ਵੀ ਦਿਲ ਐਵੇਂ ਉਹ ਇੰਡੀਆ 'ਚ ਜਾਣ ਨੂੰ ਕਰਦਾ ਹੈ। ਬਿਲਕੁਲ ਸਹੀ ਗੱਲ। ਸਾਡੇ ਵਾਸਤੇ ਵੀਜ਼ੇ ਖੋਲੇ ਜਾਣ, ਲੋਕਾਂ ਨੂੰ ਜਾਣ ਦੀ ਆਸਾਨੀ ਦਿੱਤੀ ਜਾਵੇ ਤੇ ਅਸੀਂ ਵੀ ਐਵੇਂ ਜਾਈਏ, ਇਹ ਵੀ ਇੱਥੇ ਆਣ ਤੇ ਪਿਆਰ ਮੁਹੱਬਤ ਵਧਾਉਣ। ਬਹੁਤ ਅੱਛਾ ਪੈਗਾਮ ਦਿੱਤਾ। ਕਿਸਾਨਾ ਜੀ ਆ, ਖਿਆਮ ਚੌਹਾਨ ਜੀ ਆ ਤੇ ਸਾਡੇ ਲਵਲੀ ਭਾਜੀ ਤੇ ਸਾਰੇ ਤੁਸੀਂ ਜਿੰਨੇ ਸੱਜਣ ਹੋ ਤੁਸੀਂ ਜ਼ਿਆਦਾ ਨੇੜਤਾ ਕਰ ਸਕਦੇ ਹੋ ਜਲਦੀ। ਤੁਸੀਂ ਤਾਂ ਹੁਣ ਮੀਡੀਆ ਦੇ ਵਿੱਚ ਛਾਏ ਪਏ ਆ।
ਅਸੀਂ ਬੈਠੇ ਹਾਂ ਜੀ ਚੱਕ ਨੰਬਰ 16 1L ਜ਼ਿਲ੍ਹਾ ਉਕਾੜਾ ਤਹਿਸੀਲ ਲੈਂਦੀ ਰਨਾਲਾ ਖੁਰਦ, ਜਿੱਥੇ ਆਏ ਨੇ ਗਿੱਲ ਸਾਹਿਬ ਸਾਡੇ ਕੋਲ, ਹਰਦੀਪ ਸਿੰਘ ਗਿੱਲ ਨਿਊਜ਼ੀਲੈਂਡ ਤੋਂ ਆਏ ਔਰ ਆਪਣੇ 4 ਸਾਥੀਆਂ ਨੂੰ ਵੀ ਨਾਲ ਲੈ ਕੇ ਆਏ। ਇੱਕ ਤਸਵੀਰ ਪਾਕਿਸਤਾਨ ਦੀ ਉਹ ਹੈ ਜਿਹੜੀ ਮੀਡੀਆ ਦਿਖਾਉਂਦਾ ਹੈ, ਤਾਰ ਤੋਂ ਪਾਰ ਦਾ ਮੀਡੀਆ ਜਿਸ ਤਰ੍ਹਾਂ ਪਾਕਿਸਤਾਨ ਨੂੰ ਦਿਖਾਉਂਦਾ ਹੈ ਉਹ ਸ਼ਾਇਦ ਤੁਹਾਡੀ ਨਜ਼ਰ 'ਚ ਕੁਝ ਹੋਰ ਤਰ੍ਹਾਂ ਹੋਵੇ। ਇੱਕ ਤਸਵੀਰ ਉਹ ਹੈ ਜਿਹੜੀ ਗਿੱਲ ਸਾਹਿਬ ਨੇ ਅੱਜ ਆ ਕੇ ਇੱਥੇ ਦੇਖੀ ਹੈ ਪਾਕਿਸਤਾਨ ਦੀ, ਤੁਸੀਂ ਆਪਣੀ ਅੱਖਾਂ ਨਾਲ ਦੇਖੀ ਹੈ, ਉਹਦੇ 'ਚ ਕਿੰਨਾ ਕੁ ਫਰਕ ਹੈ? ਸਾਨੂੰ ਬਸ ਇਹ 2 ਹਰਫੀ ਗੱਲ ਕਰਨੀ ਹੈ ਜੀ। ਇਹ ਜ਼ਮੀਨ ਅਸਮਾਨ ਦਾ ਫਰਕ ਹੈ ਇਹਦੇ ਵਿੱਚ ਗੱਲ ਕਿ ਪਾਕਿਸਤਾਨ ਜਾਵਾਂਗੇ ਤਾਂ ਪਤਾ ਨਹੀਂ ਕਿੰਨਾ ਕੁ ਅਨਸੇਫ ਹਾਂ ਅਸੀਂ, ਤੇ ਅਸੀਂ ਪਰ ਜਦੋਂ ਅਸੀਂ ਜਿਉਂ ਹੀ ਬਾਰਡਰ ਐਂਟਰ ਕੀਤਾ ਸਾਨੂੰ ਉਦੋਂ ਹੀ ਪਤਾ ਚੱਲ ਗਿਆ ਕਿ ਇੱਥੇ ਕੋਈ ਐਸੀ ਗੱਲ ਨਹੀਂ ਹੈ। ਬਹੁਤ ਅੱਛਾ ਵਰਤਾਓ ਉਹਨਾਂ ਦਾ, ਤੁਹਾਡੇ ਜਿਹੜੇ ਕਰਮਚਾਰੀ ਆ ਉੱਥੇ ਬਾਰਡਰ ਤੋਂ ਜਦੋਂ ਐਂਟਰ ਕੀਤੇ ਆ ਤੇ ਕੋਈ ਐਸੀ ਗੱਲ ਨਹੀਂ, ਸਾਨੂੰ ਘਰ ਦੀ ਤਰ੍ਹਾਂ ਫੀਲ ਹੋ ਰਿਹਾ। ਅਸੀਂ ਰਾਤ ਦੇ 12 ਵਜੇ ਤੱਕ ਰੋਜ਼ ਘੁੰਮਦੇ ਆ, 1 ਵੀ ਵੱਜ ਜਾਂਦਾ ਤੇ ਸਾਨੂੰ ਕਦੀ ਕੋਈ ਪ੍ਰੋਬਲਮ ਨਹੀਂ ਆ, ਕੁਛ ਨਹੀਂ ਆ। ਬਾਕੀ ਰਹੀ ਗੱਲ ਇਹ ਇੰਡੀਆ ਹੋਵੇ ਜਾਂ ਪਾਕਿਸਤਾਨ, ਜਦੋਂ ਤੁਸੀਂ ਉਧਰ ਜਾਂਦੇ ਹੋ ਜਾਂ ਉਹ ਇੱਧਰ ਆਉਂਦੇ ਆ, ਅਗਰ ਕੋਈ ਗਲਤ ਐਕਟੀਵਿਟੀ ਤੁਸੀਂ ਕਰੋਗੇ, ਚਾਹੇ ਉਹ ਗਵਰਨਮੈਂਟ ਇੱਥੇ ਦੀ ਆ ਜਾਂ ਉੱਥੇ ਦੀ, ਫਿਰ ਤਾਂ ਤੁਹਾਨੂੰ ਮੁਸ਼ਕਲਾਂ ਆਉਣੀਆਂ ਨੇ। ਤੇ ਜੇ ਤੁਹਾਡਾ ਮਿਲਣ ਗਿਲਣ ਦਾ ਹੈ ਇਰਾਦਾ ਤਾਂ ਗਵਰਨਮੈਂਟਾਂ ਇਹੀ ਕੀਤੇ ਹੀ, ਜਦ ਤੁਹਾਡੇ ਕੋਲ ਉਹਨਾਂ ਦੇ ਪੱਲੇ ਹੀ ਕੁਝ ਨਹੀਂ ਪਊਗਾ ਤੇ ਅਸੀਂ ਕੋਈ ਇਹੋ ਜਿਹਾ ਸਾਡਾ ਮਨਸ਼ਾ ਹੀ ਨਹੀਂ, ਸਾਡਾ ਕੀ ਵਿਗਾੜ ਲੂ ਕੋਈ। ਬਿਲਕੁਲ ਸਹੀ ਹੈ, ਚਾਹੇ ਉਹ ਪਾਕਿਸਤਾਨ ਆ ਜਾਂ ਇੰਡੀਆ। ਬਿਲਕੁਲ ਸਹੀ ਹੈ। ਤੋ ਇਸ ਕਰਕੇ ਪ੍ਰੇਮ ਪਿਆਰ ਮੁਹੱਬਤ ਵਾਲੀ ਨਿਗਾਹ ਨਾਲ ਆਪਾਂ ਮਿਲੀਏ ਇੱਕ ਦੂਜੇ ਨੂੰ, ਗੱਲ ਕੋਈ ਨਹੀਂ। ਬਹੁਤ ਲੜ ਕੇ ਦੇਖ ਲਿਆ ਯਾਰ, 47 ਚ ਆਪਾਂ ਇੱਕ ਦੂਜੇ ਨੂੰ ਵੱਢ ਟੁੱਕ ਕੇ ਵੀ ਦੇਖ ਲਿਆ ਹੈ, ਆ ਹੁਣ 70 ਸਾਲ ਫੇਰ ਲੜਦਿਆਂ ਨੂੰ ਹੋ ਗਏ। ਉਹ ਛੱਡੋ ਯਾਰ, ਇਹ ਚੋਂ ਆਪਾਂ ਕੀ ਖੱਟਿਆ, ਆ ਜੋ ਗਲੇ ਮਿਲ ਕੇ ਵੀ ਦੇਖ ਲਈਏ। ਹੁਣ ਲੜ ਤਾਂ ਆਪਾਂ ਬਥੇਰਾ ਲਏ, ਤੇ ਸੋ ਇਹਨੂੰ ਇਸ ਲੜੀ ਨੂੰ ਅੱਗੇ ਜ਼ਿਆਦਾ ਤੋਰੋ ਤੇ ਸਾਨੂੰ ਤੁਸੀਂ ਆਪਣੀਆਂ ਸਰਕਾਰਾਂ ਨੂੰ ਵੀ ਕਹੋ ਸਾਡੇ ਵੀਜ਼ੇ ਥੋੜੇ ਜਿਹੇ ਨਰਮ ਕਰਨ। ਅਸੀਂ NRI ਆ ਤੇ ਸਾਨੂੰ ਵੀਜ਼ਾ ਦੇਣ ਨੂੰ ਵੀ ਇੰਨੀ ਜ਼ਿਆਦਾ ਦੇਰੀ, ਪਤਾ ਨਹੀਂ ਕਿਉਂ 8-9 ਮਹੀਨੇ ਲਾਤੇ ਤੇ ਬਹੁਤ ਜ਼ਿਆਦਾ ਸਾਨੂੰ ਮਿਹਨਤ ਕਰਨੀ ਪਈ ਆ, ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਆ। ਤੇ ਪਰ ਅਸੀਂ ਡੋਲੇ ਨਹੀਂ, ਕਿਉਂਕਿ ਸਾਡੇ ਸੰਪਰਕ ਵਿੱਚ ਸੀਗੇ ਇੱਕ ਪਿੰਡ ਪੰਜਾਬ ਦਾ ਟੀਮ ਸੀ ਜਾਂ ਸਾਡੇ ਖਿਆਮ ਚੌਹਾਨ ਸਾਹਿਬ ਸੀਗੇ, ਇਹਨਾਂ ਨਾਲ ਤਾਂ ਬਹੁਤ ਜ਼ਿਆਦਾ ਗੱਲਬਾਤ ਕਰੀਦਾ ਸੀ ਤਾਂ ਬੜੀ ਪੋਜ਼ਿਟਿਵ ਫੀਲਿੰਗ ਆਉਂਦੀ ਸੀ, ਤੇ ਇਸ ਕਰਕੇ ਕਦੀ ਸਾਨੂੰ ਹੋਏ ਨਹੀਂ। ਤੇ ਬਾਕੀ ਲਵਲੀ ਸਿੰਘ ਸਾਡੇ ਭਾਜੀ ਨੇ, ਉਹਨਾਂ ਨਾਲ ਵੀ ਬਹੁਤ ਹੀ ਵਧੀਆ ਬੰਦੇ, ਪੰਜਾਬੀ ਲਹਿਰ ਵਾਲੇ। ਤੇ ਇਹ ਤੁਸੀਂ ਸਾਰੇ, ਜੇ ਕੋਈ ਮੇਰੇ ਕੋਲੋਂ ਨਾਂ ਰਹਿ ਵੀ ਜਾਂਦਾ ਤਾਂ ਉਹਦੇ ਲਈ ਮੈਂ ਖਿਮਾ ਚਾਹੁੰਦਾ, ਪਰ ਮੈਂ ਸਾਰੇ ਉਹ ਜਿਹੜੀ YouTube ਇਹਨਾਂ ਨੇ ਸ਼ੁਰੂ ਕੀਤੀ ਆ 1947 ਪਾਰਟੀਸ਼ਨ, ਤੇ ਉਹਨੂੰ ਸਾਰੇ ਸੱਜਣ ਜ਼ਰੂਰ ਦੇਖਿਆ ਕਰੋ, ਚਾਹੇ ਉਹ ਕਿਸੇ ਦੀ ਵੀ ਹੋਵੇ। ਉਹਦੇ ਵਿੱਚ ਬੜੇ ਦਰਦ ਨੇ, ਤੇ ਜਦੋਂ ਤੁਸੀਂ ਇਕੱਲੇ ਬਹਿ ਕੇ ਸੁਣੋਗੇ 5 ਮਿੰਟ ਰੋਜ਼ ਤੇ ਦੇਖਿਓ ਤੁਹਾਡਾ ਮਨ ਕਿੱਦਾਂ ਦਾ ਹੋ ਜਾਣਾ। ਤੇ ਬਸ ਇੰਨਾ ਕੁਛ ਹੀ ਕਹਿੰਦਾ ਹੋਇਆ ਮੈਂ। ਬਹੁਤ ਸੋਹਣੀਆਂ ਗੱਲਾਂ ਕੀਤੀਆਂ ਜੀ ਕਿ ਪਿਆਰ ਨੂੰ ਤੁਸੀਂ ਵਧਾਓ ਤੇ ਨਫ਼ਰਤ ਨੂੰ ਘਟਾਓ। ਇਹਦੇ ਵਿੱਚ ਹੀ ਦੁਨੀਆ ਅਗਰ ਸੋਹਣੀ ਬਣਾਉਣਾ ਚਾਹੁੰਦੇ ਹੋ, ਅਗਰ ਦੁਨੀਆ 'ਚ ਸੁਨੱਪ ਵੇਖਣਾ ਚਾਹੁੰਦੇ ਹੋ, ਤੇ ਰਾਜ਼ ਤੁਹਾਨੂੰ ਦੱਸ ਦਿੱਤਾ ਗਿੱਲ ਸਾਹਿਬ ਨੇ, ਔਰ ਬੜਾ ਆਸਾਨ ਜਿਹਾ ਟੋਟਕਾ ਹੈ, ਲੇਕਿਨ ਅਗਰ ਜੇ ਕੋਈ ਅਮਲ ਕਰੇ ਤਾਂ। ਥੈਂਕ ਯੂ ਜੀ। ਮਹਿਮਾਨਾਂ ਲਈ, ਦੋਵਾਂ ਮੁਲਕਾਂ ਦੀ ਆਵਾਮ ਲਈ, ਦੋਵਾਂ ਮੁਲਕਾਂ ਦੀ ਸਰਕਾਰਾਂ ਲਈ ਮੇਰੀ ਤਰਫੋਂ ਇਹੀ ਮੈਸੇਜ ਹੈਗਾ, ਖਾਸ ਕਰ ਹਕੂਮਤ ਹਿੰਦੁਸਤਾਨ ਨੂੰ, ਇੰਡੀਆ ਨੂੰ, ਕਿ ਸਾਡੇ ਵੀਜ਼ੇ ਜਾਰੀ ਕਰਨ, ਆਸਾਨੀਆਂ ਪੈਦਾ ਕਰਨ, ਪਿਆਰ ਮੁਹੱਬਤ ਦੀ ਗੱਲ ਕਰਨ, ਲੜਾਈ ਨਾ ਕਰਨ। ਔਰ ਹਰਦੀਪ ਸਾਹਿਬ ਆਏ ਨੇ, ਪਿੰਡ ਬਹੁਤ ਖੁਸ਼ ਹੈਗਾ, ਸਾਰਾ ਪਿੰਡ ਇਹਨਾਂ ਦੇ ਦੀਦਾਰ ਵਾਸਤੇ ਖੜਾ ਹੈ ਬਾਹਰ, ਔਰ ਲੋਕ ਇਹਨਾਂ ਨੂੰ ਹੱਥਾਂ ਤੋਂ ਚੁੱਕਣ ਨੂੰ ਤਿਆਰ ਨੇ। ਔਰ ਮੈਂ ਇਹਨਾਂ ਨੂੰ ਫਿਰ ਰਿਕੁਐਸਟ ਕਰਾਂਗੇ ਬਾਰ-ਬਾਰ ਆਉਣ, ਜਦੋਂ ਤੱਕ ਇਹਨਾਂ ਦੀ ਜ਼ਿੰਦਗੀ ਹੈ, ਸਾਡੀ ਜ਼ਿੰਦਗੀ ਹੈ। ਇਨਸ਼ਾਅੱਲਾ ਇਹ ਪਿੰਡ ਇਹਨਾਂ ਨੂੰ ਐਵੇਂ ਹੀ ਵੈਲਕਮ ਕਹੇਗਾ। ਥੈਂਕ ਯੂ, ਥੈਂਕ ਯੂ। ਮੈਂ ਆਪਣੀ ਤਰਫੋਂ ਜਿਹੜੀ ਟੀਮ ਸਾਡੇ ਭਰਾਵਾਂ ਦੀ ਆਈ ਹੈ, ਸਰਦਾਰਾਂ ਦੀ, ਇਹਨਾਂ ਦੀ ਨਜ਼ਰ ਕਰਨਾ, ਮੌਸਮ ਤੇਰੇ ਆਉਣ ਨਾਲ ਤੇ ਮੌਸਮ ਤੇਰੇ ਜਾਵਣ ਨਾਲ, ਮੌਸਮ ਤੇਰੇ ਆਉਣ ਨਾਲ ਤੇ ਮੌਸਮ ਤੇਰੇ ਜਾਵਣ ਨਾਲ, ਬੰਦਾ ਇਕੱਲਾ ਰਹਿ ਜਾਂਦਾ ਹੈ ਬਹੁਤੇ ਯਾਰ ਬਣਾਉਣ ਨਾਲ, ਥੋੜੀ ਗੱਲ ਵੀ ਨਹੀਂ ਰਹਿੰਦੀ ਬਹੁਤੀ ਗੱਲ ਵਧਾਉਣ ਨਾਲ। ਅਸੀਂ ਪਿਆਰ ਚਾਹੁੰਦੇ ਹਾਂ, ਅਸੀਂ ਪਿਆਰ ਚਾਹੁੰਦੇ ਹਾਂ, ਅਸੀਂ ਪਿਆਰ ਚਾਹੁੰਦੇ ਹਾਂ। ਵਾਹ ਜੀ। आप लोगों ने जो कह दिया यही कुछ है। दोनों आज माहौल भी वीज़ा जल्दी देना चाहिए मरीजा नूं, हैं जी। और हमेशा भाईचारे नाल रहो, लड़ाइयाँ कुछ नहीं, झगड़े कुछ नहीं। 70 साल हो गए हैं, हैं जी। तो मेहरबानी कर हुकूमत इंडिया और हुकूमत पाकिस्तान, बहुत बहुत शुक्रिया जी। मेरा नाम सैयद अब्बास रज़ा रिजवी है जी, मैं दीपालपुर का रहने वाला।
ਤੇ ਪੈਗਾਮ ਮੇਰਾ ਦੋਨੋਂ ਮੁਲਕਾਂ ਦੇ ਲੀਡਰਸ਼ਿਪ ਤੇ ਲੋਕਾਂ ਵਾਸਤੇ ਇਹ ਹੈ ਕਿ ਇੱਕ ਦੂਸਰੇ ਨਾਲ ਅੱਛੇ ਤਾਲੁਕਾਤ ਬਣਾਉਣ ਦੀ ਔਰ ਪਿਆਰ ਮੁਹੱਬਤ ਵਧਾਉਣ ਦੀ ਕੋਸ਼ਿਸ਼ ਕਰੀਏ। ਨਫ਼ਰਤ ਔਰ ਮਨਫੀ ਰਵੱਈਆ ਉਹਨੂੰ ਇਖਤਿਆਰ ਕਰਨ ਦਾ ਦੋਨੋਂ ਮੁਲਕਾਂ ਨੂੰ ਨੁਕਸਾਨ ਹੈ। ਸਾਨੂੰ ਦੋਨੋਂ ਮੁਲਕਾਂ ਦੇ ਲੋਕਾਂ ਨੂੰ ਔਰ ਹਕੂਮਤਾਂ ਨੂੰ ਮਿਲ ਕੇ ਇਸ ਦੁਨੀਆ ਦੇ ਇਸ ਖਿੱਤੇ ਵਿੱਚ ਬਰਰੇ ਸਗੀਰ ਵਿੱਚ ਗੁਰਬਤ ਔਰ ਜਹਾਲਤ ਨੂੰ ਖਤਮ ਮੇਰੇ ਗਵਾਂਢੀ ਨੇ ਜੀ ਹਾਂਜੀ ਉੱਥੇ ਨਾਲ ਤਾਰਕ ਵੀ ਰਹਿੰਦਾ ਨਾ ਮੁੰਡਾ ਉਹਨਾਂ ਦਾ ਹਾਂਜੀ ਨਾਲ ਡਾਕਟਰ ਕੀ ਸੀ ਉਹਨਾਂ ਦਾ ਨਾਮ ਇੱਕ ਹੋਰ ਪਾਕਿਸਤਾਨ ਦੇ ਜਿਹੜੇ ਉਹਨਾਂ ਦੇ ਪਾਰਟਨਰ ਹੈ। ਲਓ ਸਰ ਲਓ ਕੋਈ ਨਹੀਂ ਕੋਈ ਗੱਲ ਬੜਾ ਅਗਲੀ ਵਾਰੀ ਸੀ ਬਲਕਿ ਦੂਸਰਿਆਂ ਨੂੰ ਵੀ ਆਪਣੇ ਮਹਿਮਾਨ ਬਣਾਓ ਤੁਸੀਂ। ਅਲੱਗ-ਅਲੱਗ ਰੋਲ ਕੇ ਤੁਹਾਡਾ ਸਾਡੇ ਵੱਡੇ ਸਾਰੇ ਜਿਹੜੇ ਨਾ ਇੱਕ ਦੂਸਰੇ ਨੂੰ ਮਿਲਣ ਦੇ ਚੱਕਰ 'ਚ ਰੋ ਕੇ ਮਰ ਗਏ। ਬਿਲਕੁਲ ਪਰਚੀ ਦੇਖਿਆ ਕਿ ਨਹੀਂ ਸਵਾਲ ਤੁਹਾਡੇ ਪਿੰਡ ਦੀ ਜਿਹਦੇ ਵਿੱਚ ਮੈਂ ਜ਼ਿਕਰ ਕਰਨਾ ਚਾਹੂੰਗਾ ਤੁਹਾਡੇ 3 ਖਾਸ ਗਰੁੱਪਸ ਦਾ ਤੇ ਉਹਨਾਂ ਦੀ ਸਾਰੀ ਟੀਮ ਦਾ ਤੇ ਸਾਡੇ ਭਾਈ ਸਾਹਿਬ ਨੇ ਇੱਕ ਪਿੰਡ ਪੰਜਾਬ ਦਾ ਤੋਂ ਨਾਸਰ ਕਿਸਾਨਾ ਜੀ ਤੇ ਨਾਲ ਇਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਤੇ ਸਾਡੇ ਦੇਸੀ ਇਨਫੋਟੇਨਰ ਤੋਂ ਸਾਡੇ ਖਿਆਮ ਚੌਹਾਨ ਸਾਹਿਬ ਇਹਨਾਂ ਦੀਆਂ ਸਟੋਰੀਆਂ ਤਾਂ ਸਿਰਾ ਹੀ ਹੁੰਦੀਆਂ ਨੇ ਬਹੁਤ ਹੀ ਵਧੀਆ ਤੇ ਤੁਸੀਂ ਤਿੰਨੇ ਜਿਸ ਢੰਗ ਨਾਲ ਕੰਮਕਾਰ ਕਰ ਰਹੇ ਹੋ ਮੈਂ ਤੁਹਾਡਾ ਬਹੁਤ ਜ਼ਿਆਦਾ ਨਹੀਂ ਕਰ ਸਕਿਆ। ਮੇਰੇ ਰੱਬਾ ਤੁਹਾਡਾ ਸਾਰਾ ਕੁਝ ਮੇਰੇ ਦੇਖੋ ਸਿਰ ਤੇ ਫੇਰ ਖਿੱਚੋ